अस्सलाम वालेकुम। अस्सलाम वालेकुम अस्सलाम, बिस्मिल्लाह, जी आया नो निगत सईद। जी बिल्कुल बिल्कुल सही गल कर रही सलामत रहो निगत, होर सुनाओ ठीक हो? स्वामा ਤੁਹਾਡੀ खैरी वसो, ਤੁਹਾਡਾ सलामत ਸਾਥ वसो, ਹੋਵੇਗਾ, ਤੁਹਾਡਾ ਪਿਆਰ ਹੋਵੇਗਾ, ਸੁਣਨ ਵਾਲਿਆਂ ਨਾਲ ਪਿਆਰ ਹੋਵੇਗਾ जुग जुग जियो। ਤੇ ਰੱਬ ਜੋ ਸਾਹ ਹੈਗੇ ਨੇ ਉਹ ਤੇ ਮੇਰੇ ਖਿਆਲ ਲੰਬੇ ਹੋ ਜਾਣਗੇ। जी बिल्कुल जी, और आसानी हो जाती है ना। कभी कभी असी बिल्कुल वेखो ऑक्सीजन लगी होंगी है ना। ਇਹ ਆਕਸੀਜਨ ਤੇ ਹੈਗੇ ਨੇ ਸਾਰੇ। हाँ अच्छा, कभी कभी साड़ियाँ सावां औखियां हो जांदियां, वलियां जांदियां ने, साडी वलेटे पै जांदे सावां नूं। ਹੂੰ ਤੇ ਜਦੋਂ ਫਿਰ ਆਕਸੀਜਨ ਲੱਗਦਾ ਹੈ ਨਾ ਤੇ ਉਹ ਜ਼ਰਾ ਉਹਨਾਂ 'ਚ ਆਸਾਨੀ ਹੋ ਜਾਂਦੀ ਸਾਹ ਲੈਣ ਦੇ ਵਿੱਚ, ਉਹ ਗੁੰਝਲਾਂ ਜਿਹੜੀਆਂ ਨੇ ਉਹ ਖੁੱਲ੍ਹਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬਿਲਕੁਲ ਔਰ ਸਾਡਾ ਆਪਸ ਵਿੱਚ ਜਿਹੜਾ ਇਨਸਾਨੀ ਰਿਸ਼ਤਾ ਹੈ, ਸਾਡਾ ਆਪਸੀ ਇੱਕ ਧਰਤੀ ਦਾ ਰਿਸ਼ਤਾ ਹੈ, ਇੱਕ ਜ਼ੁਬਾਨ ਦਾ ਰਿਸ਼ਤਾ ਹੈ, ਇੱਕ ਅਹਿਸਾਸ ਦਾ ਰਿਸ਼ਤਾ ਹੈ, ਉਹ ਇਹੀ ਹੁੰਦਾ ਹੈ ਕਿ ਜਦੋਂ ਸਾਹਾਂ ਨੂੰ ਵੱਲ ਪੈਣ ਲੱਗਣ, ਸਾਹਾਂ ਨੂੰ ਵਲੇਵੇਂ ਪੈ ਜਾਣ, ਤੇ ਤੁਸੀਂ ਇੱਕ ਆਕਸੀਜਨ ਦਾ ਕੰਮ ਕਰੋ। ਬਿਲਕੁਲ ਠੀਕ ਹੈ, ਇਹ ਵੀ ਅੰਦਰ ਦੀ ਜੀ। ਗੱਲ ਹੈ। ਸਭ ਤੋਂ ਪਹਿਲੇ ਮੈਂ ਕਹਾਂਗੀ ਸਾਰਿਆਂ ਨੂੰ ਬਹੁਤ ਜ਼ਿਆਦਾ ਸਲਾਮ ਮੇਰੇ ਵੱਲੋਂ, ਔਰ ਵਾਲੀ ਜਿੰਦੇ ਵਾਸਤੇ ਰਹਿਣ, ਖੁਸ਼ ਰਹਿਣ, ਸਲਾਮਤ ਰਹਿਣ। ਅੱਲਾਹ ਤਾਲਾ ਕਿਸੇ ਨੂੰ ਕਿਸੇ ਦਾ ਮੁਹਤਾਜ ਨਾ ਕਰੇ। ਆਮੀਨ 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 ਔਰ ਅੱਲਾਹ ਤਾਲਾ ਤੁਹਾਨੂੰ ਮਜ਼ੀਦ ਸਿਹਤ ਦੇਵੇ, ਆਮੀਨ ਔਰ ਤੁਸੀਂ ਸਾਡੀ ਜ਼ਰੂਰਤ ਜਿਸ ਤਰ੍ਹਾਂ ਬਣੀ ਹੋਈ ਹੈ ਬਣੀ ਰਹੇ, ਆਮੀਨ। ਕਿਉਂਕਿ ਅਸੀਂ ਤਰਸੇ ਹੋਏ ਹਾਂ ਤੁਹਾਨੂੰ। ਸਲਾਮਤ ਤੇ ਰਹੋ। ਤਰਸੇ ਹੋਏ ਹਨ, ਜਦੋਂ ਤਰਸੇ ਹੋਏ ਲੱਭਦੇ ਨੇ ਨਾ, ਤੇ ਯਕੀਨ ਕਰੋ ਮੈਂ ਕਹਿੰਦੀ ਕਿ ਖੁਸ਼ੀ ਜਿਹੜੀ ਹੈ ਨਾ ਉਹ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ। ਹਾਂ ਹਾਂ, ਔਰ ਜਿਨ੍ਹਾਂ ਦੀ ਅਸੀਂ ਆਵਾਜ਼ ਸੁਣਨਾ ਚਾਹੁੰਦੇ ਹਾਂ, ਜਿਹਦੇ ਨਾਲ ਅਸੀਂ ਜੁੜਤ ਰੱਖਣਾ ਚਾਹੁੰਦੇ ਹਾਂ, ਅਸੀਂ ਉਹਨੂੰ ਖੋਣਾ ਨਹੀਂ ਚਾਹੁੰਦੇ ਕਦੀ ਵੀ। ਸਹੀ ਤੇ ਉਹਨਾਂ ਦੀ ਸਲਾਮਤੀ ਵਾਸਤੇ ਹਮੇਸ਼ਾ ਦੁਆਵਾਂ ਕਰਦੇ ਰਹਿੰਦੇ ਜੀ ਹਾਂ, ਔਰ ਬਿਲਕੁਲ ਹਮੇਸ਼ਾ ਕਰਦੇ ਰਹਾਂਗੇ। ਜੀ ਬਿਲकुल ਇਸੇ ਤਰ੍ਹਾਂ। ਸਭ ਤੋਂ ਪਹਿਲੇ ਸਭ ਦਾ ਬਹੁਤ ਸ਼ੁਕਰੀਆ ਅਦਾ ਕਰਾਂਗੇ। ਹਾਂ ਹਾਂ ਬਹੁਤ ਹੌਸਲਾ ਅਫਜ਼ਾਈ ਕਰਦੇ ਨੇ, ਬਹੁਤ ਪਿਆਰ ਦਿੰਦੇ ਨੇ। ਔਰ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਆਕਸੀਜਨ ਦੀ, ਜੀ ਔਰ ਬਿਲਕੁਲ ਤੁਸੀਂ ਠੀਕ ਹੈ। ਹਾਂ ਬੰਦਾ ਜਿਹੜੇ ਗੁੰਝਲਾਂ 'ਚ ਫਸਿਆ ਹੁੰਦਾ ਨਾ, ਹਾਂ ਹਾਂ ਤੇ ਇਹ ਆਪਣੇ ਆ ਕੇ ਕੱਢਣ ਵਾਲੇ ਹੀ ਕੱਢਦੇ ਨੇ। ਜੀ ਉਹ ਜਿਹੜੇ ਗੁੰਝਲ ਬਹੁਤੇ ਲੱਗਦੇ ਨੇ, ਉਹ ਇੰਝ ਲੱਗਦਾ ਨਹੀਂ ਜਿਸ ਤਰ੍ਹਾਂ ਆਏ ਨਹੀਂ ਸੀ ਤੇ ਹੀ ਨਹੀਂ ਸੀ। ਜੀ ਜੀ ਹਾਂਜੀ ਤੇ ਸਲਾਮਤ ਰਹਿਣ, ਖੁਸ਼ ਰਹਿਣ, ਜਿਨ੍ਹਾਂ ਨੇ ਦੁਆਵਾਂ ਦਿੱਤੀਆਂ, ਦੁਆਵਾਂ ਕੀਤੀਆਂ। ਔਰ ਕੁਝ ਤਾਲੁਕ ਐਸੇ ਹੁੰਦੇ ਨੇ ਜੀ ਕਿ ਜਿਨ੍ਹਾਂ ਦੇ ਵਿੱਚ ਤੁਸੀਂ ਰਹਿ ਕੇ, ਔਰ ਉਹਨਾਂ ਨੂੰ ਤੁਸੀਂ ਕਦੀ ਸੋਚਿਆ ਵੀ ਨਾ ਹੋਵੇ ਕਿ ਸਾਡੇ ਕੋਲ ਦੂਰ ਜਾਣ। ਸੋਚਿਆ ਸੀ ਜਿਨ੍ਹਾਂ ਨਾਲ ਤਾਲੁਕ ਰੱਖਿਆ ਹੁੰਦਾ, ਜਿਹਨਾਂ ਨਾਲ ਸਾਡਾ ਤਾਲੁਕ ਰੱਖਣ ਨੂੰ ਦਿਲ ਕਰਦਾ ਵੀ ਹੈ, ਜੀ ਔਰ ਸਾਡੇ ਕੋਲ ਇੰਨੀ ਵੀ ਦੂਰ ਚਲੇ ਜਾਣ ਜਿੱਥੋਂ ਵਾਪਸੀ ਨਾ ਹੋਵੇ ਨਾ, ਤੇ ਇਹ ਸਭ ਵਿੱਚ ਬਹੁਤ ਮੁਸ਼ਕਿਲ ਹੋ ਜਾਂਦਾ। ਲੇਕਿਨ ਬਸ ਇਹ ਸਭ ਦੀ ਚਾਹਤ ਸੀ, ਪਿਆਰ ਸੀ। ਜੀ ਇਸੇ ਤਰ੍ਹਾਂ ਹੀ। ਔਰ ਕੌਸਰ ਮਲਿਕ ਤੁਹਾਨੂੰ ਬਹੁਤ ਸਲਾਮ ਕਹਿ ਰਹੀ ਹੈ, ਦੁਆ ਕਰ ਰਹੀ ਤੁਹਾਡੇ ਵਾਸਤੇ। बहुत शुक्रिया ना, मेरे सर ने बहुत प्यार देता है। और जरूरत ऐसी है कि मैं तुम दसी है कि किसी हालत भी होवे ना, असि जरूरत में पिछे मुंह नहीं मोड़ सकते। मुंह मोड़न वाले ते चले गए ते वापस नहीं आते। ਜ਼ਾਹਿਰ ਹੈ ਜਿਹੜੇ ਹੈ ਉਹਨਾਂ ਦੀ ਕਦਰ ਤੇ ਕਰਨੀ ਇਸੇ ਤਰ੍ਹਾਂ, ਜਿਹੜੇ ਹੈ ਨੇ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ। ਔਰ ਨਿਗਤ और ਜੀ ਇਹਨਾਂ ਦੀ ਕਦਰ ਨਾ ਯੂਸਫ ਜੀ ਯਕੀਨ ਕਰੋ, मैं सबकी बहुत कदर करनी है। और तेरे वास्ते बहुत सारी दुआवां कीतियां, अल्लाह ताला तुम सलामत रखे। आमीन आमीन। रिश्ता ऐसा रिश्ता है जिहदे विच मेरा कोई लालच नहीं है। जी बिल्कुल, रिश्ता ਹੁੰਦਾ ਹੀ ਹੋਵੇ ਜਿਹਦੇ 'ਚ ਲਾਲਚ ਨਾ ਹੋਵੇ, ਲੋਭ ਜਿਹਦੇ 'ਚ ਹੋਵੇ। ਰਿਸ਼ਤੇ ਨੇ ਸਾਰੇ, ਇਹਨਾਂ ਨੇ ਸਭ ਨੇ ਐਸਾ ਅਹਿਸਾਸ ਦਿਲਾਇਆ, ਯਕੀਨ ਕਰੋ ਕਿ ਮੇਰੇ ਅੰਦਰ ਜਿਹੜੀ ਨਾ ਤਾਕਤ ਆਈ ਦੁਬਾਰਾ ਜੀਣ ਦੀ। ਤੇ ਬਸ ਸਲਾਮਤ ਰਹੋ, ਖੁਸ਼ ਰਹੋ। ਅੰਦਰ ਦੀਆਂ ਗੱਲਾਂ ਜਿਹੜੀਆਂ ਨਾ, ਅੰਦਰ ਦੀ ਗੱਲਾਂ ਤੁਸੀਂ ਕਰ ਰਹੇ ਹੋ ਨਾ, ਕੁਝ ਅੰਦਰ ਦੀਆਂ ਗੱਲਾਂ ਜਿਹੜੀਆਂ ਨਾ, ਅਸੀਂ ਆਪਣੇ ਆਪ ਕੋਲ ਵੀ ਤਾਂ ਡਰ ਨਹੀਂ ਜੀ। ਆਪਣੇ ਸਭ ਤੋਂ ਪਹਿਲੇ ਤਾਂ ਆਪਣੇ ਆਪ ਕੋਲ ਡਰ ਹੁੰਦਾ ਤੇ ਦੂਸਰੇ ਨਾਲ ਨਹੀਂ ਨਾ ਕਰਦੇ। ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਅੰਦਰ ਦਾ ਡਰ ਹੈ। ਤੇ ਜਿਹਨੂੰ ਅੰਦਰ ਦਾ ਡਰ ਨਹੀਂ ਨਾ, ਉਹਨੂੰ ਕਿਸੇ ਦਾ ਵੀ ਡਰ ਨਹੀਂ। ਠੀਕ ਹੈ ਠੀਕ ਹੈ। ਅੰਦਰ ਦੇ ਡਰ ਵਾਲੇ ਨੂੰ ਸਭ ਦਾ ਡਰ ਹੁੰਦਾ। ਹਾਂ, ਅੰਦਰ ਦਾ ਡਰ ਨਹੀਂ, ਉਹਨੂੰ ਕਿਸੇ ਦਾ ਵੀ ਡਰ ਨਹੀਂ। ਆ ਮਤਲਬ ਜਿਹੜਾ ਡਰਿਆ ਹੋਇਆ ਹੈ ਔਰ ਉਹ ਇੱਕ ਖਾਮ ਖਿਆਲੀ ਵਾਲਾ ਡਰ ਹੈ, ਔਰ ਅੰਦਰ ਉਹਦੇ ਚੋਰ ਬੈਠਾ ਤੇ ਉਹਦੇ ਤੇ ਆਲੇ ਦੁਆਲੇ ਸਾਰੇ ਚੋਰ ਨੇ ਨਾ। ਬਿਲਕੁਲ। ਅਸੀਂ ਦੇਖੋ, ਇੱਕ ਚੋਰ ਹੈ ਨਾ, ਉਹ ਸਭ ਨੂੰ ਚੋਰ ਸਮਝੇਗਾ। ਇਸੇ ਤਰ੍ਹਾਂ ਹੀ ਇੱਕ ਚੁਗਲਖੋਰ ਹੈ ਨਾ, ਉਹ ਚੁਗਲੀ ਕਰੇਗਾ ਨਾ, ਚੁਗਲੀ ਖਾਏਗਾ ਨਾ, ਉਹ ਦੂਸਰੇ ਬੰਦੇ ਨਾਲ ਜਿਹਨਾਂ ਕਰ ਹੁੰਦਾ ਨਾ, ਉਹ ਕਹਿੰਦਾ ਪੂਰਾ ਸਮਝ ਰਿਹਾ ਹੁੰਦਾ ਕਿ ਇਹ ਬੰਦਾ ਵੀ ਮੇਰੇ ਨਾਲ ਦਾ ਹੈ। ਠੀਕ ਹੈ। ਅੱਛਾ, ਫਿਰ ਉਹਨੂੰ ਥੋੜੀ ਜਿਹੀ ਬੇਤਬਾਰੀ ਵੀ ਹੁੰਦੀ ਹੈ। ਓਕੇ, ਅਕਸਰ ਦੇਖਣਾ ਤੁਸੀਂ ਕੁਝ ਲੋਕ ਹੈ, ਗੱਲ ਯਾਨੀ ਕਿ ਅਗਰ ਤੇਰੇ ਢਿੱਡ 'ਚ ਨਹੀਂ ਰਹੀ ਤੇ ਕਿਸੇ ਦੇ ਢਿੱਡ 'ਚ ਰਹਿੰਦੀ ਹੈ। ਇਸੇ ਤਰ੍ਹਾਂ ਹੀ ਬਿਲਕੁਲ ਠੀਕ ਹੈ। ਤੇ ਜੇ ਤੂੰ ਆਪਣੀ ਗੱਲ ਆਪ ਨਹੀਂ ਪਹੁੰਚਾ ਸਕੇ ਤਾਂ ਕੋਈ ਪਹੁੰਚਾ ਸਕੇਗਾ। ਹਾਂ, ਇਹ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ, ਜਿਵੇਂ ਕਹਿੰਦੇ ਨੇ ਕਿ ਤੂੰ ਮੈਨੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਪਿੰਡੋਂ ਕੱਢਾਂ। ਠੀਕ ਹੈ ਨਾ। ਔਰ ਉਹ ਮੇਰੇ ਖਿਆਲ ਲੋਕ ਭਲੇ ਦੀ ਗੱਲ ਨਹੀਂ ਹੁੰਦੀ, ਇਹ ਜਿਹੜੀ ਪਿੰਡੋਂ ਕੱਢਣ ਵਾਲੀ ਗੱਲ ਹੈ ਨਾ, ਯਾਨੀ ਕਿ ਇਹ ਤੇ ਨਫਾਕ ਵਾਲੀ ਗੱਲ ਹੈ। ਇਹ ਗੱਲ ਹੋਰ ਹੈ। ਇਹ ਗੱਲ ਹੋਰ ਹੈ। ਔਰ ਲੋਕ ਭਲੇ ਦੀ ਗੱਲ ਤੇ ਜਿਹੜੀ ਲੋਕਾਂ ਦੇ ਨੇੜੇ ਕਰਦੀ ਹੈ, ਲੋਕਾਂ ਦੇ ਵਿੱਚ ਤੁਹਾਨੂੰ ਹੋਰ ਨਜ਼ਦੀਕ ਕਰ ਦਿੰਦੀ ਹੈ, ਰੂਹਾਂ ਦੇ ਕਰੀਬ ਲੈ ਜਾਂਦੀ ਹੈ ਤੁਹਾਡੇ ਵਾਸਤੇ। ਇੱਕ ਕਦੀ ਬੜੇ ਲੋਕ ਦੇਖੇ ਨੇ ਜਿਹੜੇ ਅੰਦਰ ਦੀ ਗੱਲ ਨਹੀਂ ਕਰਨਾ ਚਾਹੁੰਦੇ ਨੇ, ਲੇਕਿਨ ਕਦੀ ਉਹ ਤਕਲੀਫ ਕੋਈ ਆ ਜਾਂਦੀ ਹੈ ਨਾ, ਉਹਨਾਂ ਨੂੰ ਵੀ
ਤਕਲੀਫ ਐਸੀ ਚੀਜ਼ ਹੈਗੀ ਹੈ ਇਨਸਾਨ ਨੂੰ ਕਿ ਜਦੋਂ ਉਹਨੂੰ ਕੋਈ ਗੱਲ ਕਦੀ ਨਹੀਂ ਵੀ ਕਰਨਾ ਚਾਹੁੰਦਾ ਨਾ, ਕਦੀ ਕਦੀ ਇਨਸਾਨ ਉਹ ਕਰਨੀ ਪੈ ਜਾਂਦੀ ਹੈ। ਠੀਕ ਹੈ, ਠੀਕ ਹੈ। ਬੜੇ ਬੜੇ ਮੈਂ ਲੋਕ ਦੇਖੇ ਕਿ ਜਿਹੜੇ ਨਾ ਆਪਣੇ ਢਿੱਡ ਦੀ ਗੱਲ, ਅੰਦਰ ਦੀ ਗੱਲ ਕਦੀ ਕਿਸੇ ਲੋਕਾਂ ਕੋਲ ਡਰ ਦੇ ਰਹੇ ਸਾਰੀ ਜ਼ਿੰਦਗੀ, ਇੱਕ ਵਕਤ ਆਉਂਦਾ ਹੈ ਉਹ ਸਾਰੀਆਂ ਖੁਦ ਦਾ ਖੁਦ ਦੱਸ ਰਹੇ ਹੁੰਦੇ ਨੇ। ਠੀਕ ਹੈ। ਜਿਸ ਤਰ੍ਹਾਂ ਹੁਣ ਇੱਕ ਦਿਨ ਖਾਲਦ ਬੱਟ ਸਾਹਿਬ ਨੇ ਇੱਕ ਦਿਨ ਗੱਲ ਕੀਤੀ ਸੀ ਜੀ, ਕਿਸੇ ਸ਼ੋਅ ਦੇ ਵਿੱਚ ਗੱਲ ਕਰ ਰਹੇ ਸੀ। ਉਹ ਵੀ ਸ਼ੋਅ ਕਰਨ ਵਾਲੇ ਮਾਸ਼ਾਅੱਲਾ ਬੜੇ ਅੱਛੇ ਤੁਹਾਡੀ ਤਰ੍ਹਾਂ ਦਾਨਿਸ਼ਵਰ ਨੇ, ਉਹਨਾਂ ਨਾਲ ਗੱਲ ਕਰ ਰਹੇ ਸੀ। ਲੇਕਿਨ ਉਹਨਾਂ ਦੀ ਗੱਲ ਇੱਕ ਮੈਨੂੰ ਬਹੁਤ ਅੱਛੀ ਲੱਗੀ। ਇੰਨਾ 1.5 ਮਹੀਨੇ ਦੇ ਅੰਦਰ ਅੰਦਰ ਮੈਂ ਬੜੇ ਲੋਕਾਂ ਨੂੰ ਦੇਖਿਆ, ਇੱਕ ਗੱਲ ਕਰਨ ਦੇ ਨਾਲ ਨਾ, ਇੱਕ ਹੁੰਦਾ ਕਿ ਗੱਲ ਕਰੋਗੇ ਨਾ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਹੁਣੇ ਆਕਸੀਜਨ ਮਿਲਦੀ, ਤੁਹਾਨੂੰ ਨਈ ਰਾਹਾਂ ਮਿਲਦੀਆਂ। ਠੀਕ ਹੈ, ਤੁਸੀਂ ਐਸੀ ਪਰੇਸ਼ਾਨੀਆਂ ਮੁਸ਼ਕਿਲਾਂ ਚੋਂ ਨਾ ਆਪਣੇ ਆਪ ਹੀ ਨਿਕਲ ਜਾਂਦੇ ਹੋ ਕਿਸੇ ਵੀ ਇੱਕ ਲਫ਼ਜ਼ ਬੋਲਣ ਨਾਲ। ਸਹੀ ਸਹੀ ਸਹੀ। ਅੱਛਾ, ਅਗਰ ਤੁਸੀਂ ਉਹ ਕਈ ਲੋਕ ਹੁੰਦੇ ਨੇ ਕਿ ਉਹ ਇੱਕ ਲਫ਼ਜ਼ ਬੋਲਣਗੇ ਉਹਦੇ ਨਾਲ ਤੁਸੀਂ ਕਈ ਗੁੰਝਲਾਂ 'ਚ ਫਸ ਜਾਂਦੇ ਹੋ। ਠੀਕ ਹੈ, ਤੁਹਾਡੀ ਗੱਲ ਤੁਹਾਡੀ ਵੀ ਬਹੁਤ ਅੱਛੀ ਸੀ। ਅੱਛਾ, ਇਹਨਾਂ 2 ਮਾਹ ਦੇ ਅੰਦਰ 1.5 ਮਾਹ ਦੇ ਅੰਦਰ ਮੈਂ ਲੋਕਾਂ ਨੂੰ ਦੇਖਿਆ ਜੀ ਸਰ ਵੀਰ ਜੀ ਕਿਸੇ ਨੂੰ ਹੌਸਲਾ ਦੇਣ ਲੱਗੇ ਨਹੀਂ, ਲਫ਼ਜ਼ ਜਿਹੜੇ ਨਾ ਉਹਨਾਂ ਨੂੰ ਸਮਝ ਨਹੀਂ ਆ ਰਹੇ ਹੁੰਦੇ ਕਿ ਜਿਹੜੇ ਤੇ ਜਿਹੜੇ ਅੰਦਰੋਂ ਗੱਲ ਕਰਦੇ ਨੇ ਤੁਹਾਡੇ ਕੋਲ ਹੁੰਦੇ ਨੇ, ਜਿਹੜੇ ਤੁਹਾਨੂੰ ਪੱਲੇ ਵੱਲ ਲੈ ਕੇ ਜਾਣ ਵਾਲੇ ਹੁੰਦੇ ਨੇ, ਜਿਹੜੇ ਉਹਨਾਂ ਦੇ ਉੱਤੇ ਆਪਣੀ ਬੀਤੀ ਹੁੰਦੀ, ਆਪ ਬੀਤੀ ਹੁੰਦੀ ਹੈ ਨਾ, ਉਹ ਸਹੀ ਗੱਲ ਦੱਸਣਗੇ। ਬਿਲਕੁਲ ਇਸੇ ਤਰ੍ਹਾਂ ਜਦੋਂ ਤੱਕ ਤੁਹਾਡੇ ਤੇ ਆਪ ਨਹੀਂ ਬੀਤਦੀ ਨਾ, ਆਪ ਬੀਤੀ ਨਹੀਂ ਨਾ ਹੁੰਦੀ, ਉਦੋਂ ਤੱਕ ਕੋਈ ਸਮਝ ਹੀ ਨਹੀਂ ਸਕਦਾ। ਜਿਸ ਦਿਨ ਲਾਗੇ ਹਾਂ, ਜਿਸ ਦਿਨ ਲਾਗੇ ਸੋਹੀ ਜਾਣੇ ਕੋ ਜਾਣੇ ਪੀੜ ਪਰਾਈ। ਬਿਲਕੁਲ। ਔਰ ਮੈਨੂੰ ਕਈਆਂ ਨੇ ਕਿਹਾ ਸਬਰ ਕਰੋ, ਸਬਰ ਇੱਕ ਟਾਈਮ ਨਾਲ ਆਉਂਦਾ, ਵਕਤ ਲੱਗਦਾ, ਇੱਕ ਟਾਈਮ ਲੱਗਦਾ। ਜਿਵੇਂ ਕਹਿੰਦੇ ਕਿ ਵਕਤ ਟਾਈਮ ਇੱਕ ਮਰਹਮ ਹੈ। ਠੀਕ ਹੈ, ਔਰ ਉਹ ਜਿਵੇਂ ਜਿਵੇਂ ਗੁਜ਼ਰਦਾ ਜਾਵੇ। ਇੱਕ ਮੈਨੂੰ ਮੇਰੇ ਆਪਣੇ ਹੀ ਵੀਰ ਨੇ, ਉਹ ਵੀ ਤੁਹਾਡੇ ਨਾਲ ਇੱਥੇ ਹੀ ਹੁੰਦੇ ਨੇ, ਤੁਹਾਡੇ ਨਾਲ ਐਸੇ ਹੀ ਚੈਨਲ ਤੇ ਬੈਠਦੇ ਨੇ। ਉਹਨਾਂ ਨੇ ਜਦੋਂ ਮੈਂ ਜਰਾ ਥੋੜੀ ਕਾਫੀ ਸੰਭਲ ਚੁੱਕੀ ਨਾ, ਜੀ ਉਹਨਾਂ ਨੇ ਕਿਹਾ ਮੈਂ ਅੱਜ ਨਿੱਕਤ ਲੰਬੀ ਗੱਲ ਕਰਨਾ ਚਾਹੁੰਦਾ। ਨਿੱਕਤ ਲੰਬੀ ਗੱਲ ਇਸ ਲਈ ਕਰਨਾ ਚਾਹੁੰਦਾ ਕਿ ਕਿੰਜੀ ਯਾਨੀ ਕਿ ਉਹ ਕਿਸ ਤਰ੍ਹਾਂ ਬੋਲ ਰਹੇ ਸੀ, ਕਿਸ ਤਰ੍ਹਾਂ ਦੇਖਣਾ ਇੱਕ ਚੀਜ਼ ਹੈ ਉਹ ਤੁਹਾਡੇ ਨਾਲ ਸ਼ੇਅਰਿੰਗ ਹੋ ਰਹੀ ਹੈ ਉਹਦੇ ਨਾਲ। ਸਹੀ ਸਹੀ ਠੀਕ ਹੈ ਨਾ। ਉਹ ਜਿਹੜਾ ਤੁਹਾਡਾ ਅੰਦਰ ਦਾ ਜਿਹੜਾ ਇੱਕ ਦੁੱਖ ਹੈ ਨਾ, ਜਿਹੜੀ ਉਹ ਤਕਲੀਫ ਹੈ ਨਾ, ਉਹ ਘੱਟ ਹੋ ਰਹੀ ਹੈ ਕਿਉਂਕਿ ਤੁਹਾਡੀ ਗੱਲ ਸੁਣਨ ਵਾਲਾ ਕੋਈ ਹੈ। ਜੀ ਬਿਲਕੁਲ। ਤੁਸੀਂ ਆਪਣੀ ਹੀ ਸੁਣਾਈ ਜਾਂਦੇ ਹੋ, ਆਪਣੀ ਹੀ ਸੁਣਾਈ ਜਾਂਦੇ, ਕਿਸੇ ਦੀ ਸੁਣਦੇ ਨਹੀਂ ਹੋ, ਤੇ ਫਿਰ ਇਹ ਕਾਹਦਾ ਹੌਸਲਾ, ਕਾਹਦੀ ਅੰਦਰ ਦੀ ਗੱਲ, ਕਾਹਦੀ ਸਬਰ ਦੀ ਗੱਲ। ਠੀਕ ਹੈ ਨਾ, ਤੁਹਾਡੇ ਮੂੰਹ ਚੰਗੀ ਨਹੀਂ ਲੱਗਦੀ ਫਿਰ ਗੱਲਾਂ। ਸਹੀ ਸਹੀ ਠੀਕ ਹੈ ਨਾ। ਹੁਣ ਉਹਨਾਂ ਨੇ ਮੈਨੂੰ ਪਤਾ ਕੀ ਕਿਹਾ, ਬੜੀ ਅੱਛੀ ਗੱਲ ਖਾਲਦ ਬੱਟ ਦੀ ਮੈਨੂੰ ਇਹ ਲੱਗਿਆ, ਉਹਨਾਂ ਨੇ ਕਿਹਾ ਉਹ ਸਬਰ ਕਰਨਗੀਆਂ, ਇਹ ਮੇਰੇ ਤੇ ਵੀ ਗੁਜ਼ਰ ਚੁੱਕੀ ਹੈ, ਇਸ ਪੋਜੀਸ਼ਨ ਚੋਂ, ਇਸ ਕੰਡੀਸ਼ਨ ਚੋਂ ਮੈਂ ਵੀ ਗੁਜ਼ਰ ਚੁੱਕੀ ਹਾਂ, ਮੈਨੂੰ ਪਤਾ ਹੈ ਸਬਰ ਕਦੋਂ ਆਉਂਦਾ ਹੈ। ਮੈਨੂੰ ਯਕੀਨ ਕਰੋ ਉਹਨਾਂ ਦੀ ਗੱਲ ਇੰਨੀ ਅੱਛੀ ਲੱਗੀ ਨਾ, ਦੇਖੋ ਇੱਕ ਲਫ਼ਜ਼ ਹੈ ਨਾ ਕਿੰਨੀ ਅੱਛੀ ਲੱਗੀ। ਸਹੀ। ਤੇ ਜਿਨ੍ਹਾਂ ਦੀ ਮੈਂ ਗੱਲ ਕਰਨ ਲੱਗੀ ਤੁਹਾਡੇ ਨਾਲ ਚੈਨਲ ਤੇ ਬੈਠਦੇ ਨੇ, ਉਹ ਵੀ ਇਸ ਤਰ੍ਹਾਂ ਹੀ। ਤੇ ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਕਿਹਾ ਨਿੱਗਤ ਬਹਾ ਦੋ जितने आंसू बहाना चाहती हो, ये उसका हक है। ठीक है, निगत जितने आंसू हमारे निकलने जो उसका हक है, ये उसके हैं। ठीक है, और वाकई सही गल है। ਜਦੋਂ ਅਸੀਂ ਉਹਨਾਂ ਦੇ ਨਾਮ ਦੇ ਜਾਂ ਕਿਸੇ ਦੀ ਯਾਦ ਦੇ ਜਾਂ ਕਿਸੇ ਦੇ ਪਿਆਰ ਦੇ ਜਾਂ ਕਿਸੇ ਦੀ ਮੁਹੱਬਤ ਦੇ ਆਂਸੂ ਬਹਾ ਰਹੇ ਨੇ ਨਾ, ਠੰਡਕ ਪੈ ਜਾਂਦੀ। ਉਹ ਇੱਕ ਹੌਲਾ ਹੋ ਜਾਂਦਾ ਨਾ ਬੰਦਾ, ਇੱਕ ਭਾਰ ਜਿਹੜਾ ਘਟ ਜਾਂਦਾ ਹੈ। ਜੀ ਬਿਲਕੁਲ ਠੀਕ ਹੈ, ਬਿਲਕੁਲ। ਇਹ ਵੀ ਅੰਦਰ ਦੀ ਗੱਲ ਹੈ। ਔਰ ਇਹ ਰੋਗ ਜਿਹੜਾ ਇੱਕ ਭਾਰ ਦੀ ਸੂਰਤ, ਇੱਕ ਗਠੜੀ ਦੀ ਸੂਰਤ, ਇੱਕ ਪੱਥਰ ਦੀ ਸੂਰਤ ਜਿਹੜਾ ਤੁਹਾਡੇ ਰੂਹ ਤੇ ਮੌਜੂਦ ਹੁੰਦਾ ਹੈ, ਉਹ ਅੱਖਾਂ ਦੇ ਰਾਹੀਂ ਰੋਣ ਦੇ ਨਾਲ। ਔਰ ਦੋ ਇੱਕ ਬਹੁਤ ਵੱਡੀਆਂ ਗੱਲਾਂ ਨੇ। ਤੁਸੀਂ ਕਿਸੇ ਨੂੰ ਅਕੀਦਤ ਖਿਰਾਜ ਦੇਣਾ ਚਾਹੁੰਦੇ ਹੋ ਨਾ, ਅਕੀਦਤ ਨਜ਼ਰਾਨਾ ਅਕੀਦਤ ਜਿਹਨੂੰ ਕਹਿੰਦੇ ਨੇ। ਗੱਲਾਂ ਬੜੀਆਂ ਯਾਦ ਆਉਂਦੀਆਂ ਕਿ ਤੁਸੀਂ ਕਹਿੰਦੇ ਹੁੰਦੇ ਹੋ ਹੁਣ ਨਾ ਫਲਸਫਾ ਨਾ ਝਾੜੋ ਚਾਚਾ ਜੀ, ਫਲਸਫਾ ਝਾੜਨ ਵਾਲੇ ਲੋਕ ਬਹੁਤ ਨੇ ਵਾਕਈ। ਸਿੱਧੀ ਰਾਹ ਜਿਹੜੀ ਹੈ, ਸਿੱਧੀ ਗੱਲ ਜਿਹੜੀ ਹੈ, ਕਿਸੇ ਨਾਲ ਕਿਸੇ ਨੂੰ ਕਿੰਨਾ ਸਕੂਨ ਮਿਲਦਾ, ਕਿਸੇ ਨੂੰ ਨਵੀਆਂ ਰਾਹਾਂ ਮਿਲਦੀਆਂ, ਨਵੀਂ ਜੀਣ ਦੀ ਉਮੰਗ ਮਿਲਦੀ ਹੈ, ਇਹ ਨਹੀਂ ਦੱਸਦਾ। ਬਿਲਕੁਲ। ਫਲਸਫਾ ਵੀ ਉਹਨਾਂ ਨੇ ਉਹ ਦੱਸਣਾ ਜਿਹੜਾ ਆਪਣੇ ਨਾਲ ਵਾਪਰੀ ਨਹੀਂ ਹੁੰਦੀ। ਉਹਨਾਂ ਦਾ ਤਜਰਬਾ ਹੀ ਸ਼ਾਮਲ ਨਹੀਂ ਹੁੰਦਾ ਉਹਦੇ 'ਚ। ਬਿਲਕੁਲ। ਔਰ ਤੁਹਾਨੂੰ ਖੁਦ ਪਤਾ ਵੀ ਹੁੰਦਾ, ਲੇਕਿਨ ਤੁਸੀਂ ਨਾ ਇਹ ਵੀ ਸਬਰ ਹੈਗਾ, ਉਹਦੀ ਗੱਲ ਤੇ ਵੀ ਸਬਰ ਕਰ ਦਿੰਦੇ ਹੋ। ਬਿਲਕੁਲ ਇਹੀ ਗੱਲ ਹੈ। ਰੱਬ ਸੋਹਣਾ ਤੁਹਾਨੂੰ ਸਲਾਮਤ ਰੱਖੇ, ਬਹੁਤ ਸਾਰੀਆਂ ਖੁਸ਼ੀਆਂ ਦੇਵੇ ਔਰ ਬਹੁਤ ਸਾਰੇ ਹਿੰਮਤ, ਹੌਸਲਾ। ਔਰ ਇਹਦੇ ਨਾਲ ਮੇਰਾ ਬੜਾ ਰਿਸ਼ਤਾ ਹੈਗਾ, ਰੇਡੀਓ ਨਾਲ ਮੇਰਾ ਬੜਾ ਰਿਸ਼ਤਾ ਹੈ। ਰੇਡੀਓ ਨਾਲ ਬੜੇ ਪਿਆਰੇ ਰਿਸ਼ਤੇ ਬਣਦੇ ਨੇ, ਔਰ ਐਸੇ ਰਿਸ਼ਤੇ ਬਣਦੇ ਨੇ ਯਕੀਨ ਕਰੋ ਕਿ ਜਿਨ੍ਹਾਂ ਨੂੰ ਨਾ ਅਸੀਂ ਤੱਕਿਆ ਕਦੀ ਨਹੀਂ ਹੁੰਦਾ, ਲੇਕਿਨ
ਅੰਦਰ ਦੀ ਜਿਹੜੀ ਹੈਗੀ ਹੈ ਨਾ ਅੱਖ, ਜੀ ਉਹਦੇ ਨਾਲ ਅਸੀਂ ਉਹਨਾਂ ਨੂੰ ਜ਼ਰੂਰ ਤੱਕਦੇ ਹਾਂ, ਅੱਛਾ ਬਿਲਕੁਲ ਕੌਣ ਹੈ ਬੁਰਾ ਕੌਣ ਹੈ, ਇਹ ਨਹੀਂ ਸਾਨੂੰ ਪਤਾ ਹੁੰਦਾ। ਬਿਲਕੁਲ ਠੀਕ ਹੈ, ਬਿਲकुल सही, बिल्कुल ਬੇਸ਼ੱਕ ਜ਼ਰੂਰੀ ਨਹੀਂ ਹੈ ਕਿ ਇੱਥੇ ਆ ਕੇ ਤੁਸੀਂ ਉਹ ਗੱਲ ਕਰੋ हाँ ਕਿ ਬੜੇ ਮੈਂ ਅੱਛਾ ਇਹ ਉਹ, ਲੇਕਿਨ ਇਹ ਗੱਲ ਸਾਨੂੰ ਪਤਾ ਹੁੰਦੀ ਹੈ ਕਿ ਉਹ ਕੌਣ ਸਹੀ ਹੈ ਕੌਣ ਨਹੀਂ ਸਹੀ। ਠੀਕ ਹੈ ਨਾ, ਇੰਨੀ ਤਾਂ ਸੈਂਸ ਅੱਲਾਹ ਤਾਲਾ ਨੇ ਦਿੱਤੀ ਜੀ ਹੈ ਨਾ, ਬਿਲकुल ਇਸੇ ਇੰਨੀ ਤਰ੍ਹਾਂ ਸੂਝਵਾਨ ਦਿੱਤੀ ਹੈ ਨਾ ਸਾਨੂੰ। ਅਗਲੇ ਦੀ ਗੱਲ ਜਿਹੜੀ ਉਹਦਾ ਆਈਨਾ ਹੁੰਦੀ ਹੈ, ਉਹ ਜੋ ਗੱਲ ਕਰ ਰਿਹਾ ਹੁੰਦਾ ਹੈ ਉਹਦੇ ਵਿੱਚ ਤੁਹਾਨੂੰ ਉਹਦਾ ਰੂਪ ਦਿਸ ਰਿਹਾ ਹੁੰਦਾ ਹੈ। ਅਸੀਂ ਤੁਹਾਡੇ ਤੋਂ ਯੂਸਫ ਵੀਰ ਜੀ ਆਪਣੇ ਸੁਣਨ ਵਾਲਿਆਂ ਤੋਂ ਤੇ ਤੁਸੀਂ ਆਂਦੇ ਹੋ, ਅਸੀਂ ਤੁਹਾਡੇ ਤੋਂ ਸਾਰਿਆਂ ਨੂੰ ਬਹੁਤ ਜ਼ਿਆਦਾ ਸਾਨੂੰ ਪਿਆਰ ਹੈ, ਕਿਉਂਕਿ ਇਹ ਸਾਡੇ ਘਰ ਦੇ ਜੀ ਨੇ। ਜੀ ਬਿਲकुल ਅਸੀਂ ਇੱਥੇ ਆਉਣ ਤੋਂ ਬਗੈਰ ਅਸੀਂ ਕਿਤੇ ਹੋਰ ਜਾ ਹੀ ਨਹੀਂ ਸਕਦੇ। ਇਸੇ ਤਰ੍ਹਾਂ ਠੀਕ ਹੈ, ਬਿਲकुल ਔਰ ਅਸੀਂ ਸਭ ਵਾਸਤੇ ਦੁਆ ਕਰਨੇ हैं कि परवरदिगार सब ਨੂੰ ਸਲਾਮਤ ਰੱਖੇ, आमीन ਕਿਸੇ ਦਾ ਮੁਹਤਾਜ ਨਾ ਰੱਖੇ। आमीन आमीन ਔਰ ਹਰ ਵਾਲੀ ਮੈਂ ਇੱਕ ਗੱਲ ਕਰਨੀ ਹੁੰਦੀ ਆ ਲਾਸਟ ਤੇ ਸਭ ਨੂੰ, ਰੇਡੀਓ ਤੇ ਮੈਂ ਕਦੇ ਨਹੀਂ ਕੀਤੀ, ਅੱਜ ਇਹ ਵੀ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਣੀ ਹੈ ਕਿ ਜਦੋਂ ਮੈਂ ਲਾਸਟ ਲਫ਼ਜ਼ ਕਹਿੰਦੀ ਨੇ, ਮੈਂ ਕਹਿੰਦੀ ਨਹੀਂ ਆ अल्लाह ताला तन कितना मोहताज ना करे, याद करते रहना, याद आते रहना। वाह जी वाह, बहुत मेहरबानी, सलामत रहो, सलामत रहो, सब वास्ते बहुत दुआवां। अल्लाह हाफिज़, अल्लाह हाफिज़, अल्लाह हाफिज़।